ਅੱਜ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੀ ਬੰਬਸ਼ੈਲ ਰਿਪੋਰਟ ਆਈ ਹੈਗੀ ਆ ਪਾਕਿਸਤਾਨ ਦੇ ਸੰਬੰਧ ਦੇ ਵਿੱਚ। ਪਾਕਿਸਤਾਨ ਦਾ ਸਾਈਫਰ ਜਿਹੜੀ ਇਹ ਡਾਟਾ ਹੁੰਦਾ ਹੈਗਾ ਆ, ਉਹ ਲੀਕ ਹੋਇਆ ਹੈਗਾ ਕੇਬਲਸ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਇਮਰਾਨ ਖਾਨ ਦੀ ਜਿਹੜੀ ਸਰਕਾਰ ਆ, ਉਹਨੂੰ ਸਿੱਟਣ ਦੇ ਵਿੱਚ ਅਮਰੀਕਾ ਦਾ ਹੱਥ ਸੀਗਾ। ਡਰੌਪ ਸਾਈਟ ਨੇ ਇਹ ਪਬਲਿਸ਼ ਕੀਤੀ ਆ ਪਹਿਲੀ ਵਾਰੀ ਕਲਾਸੀਫਾਈਡ ਡਿਪਲੋਮੈਟਿਕ ਸਾਈਫਰ, ਜਿਹਦੇ ਵਿੱਚ ਸਾਈਬਰ ਹਾਂਜੀ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਉੱਤੇ ਐਲੀਗੇਸ਼ਨ ਲਾਈਆਂ ਗਈਆਂ ਸੀਆਂ ਅਮਰੀਕਾ ਵੱਲੋਂ ਵੀ ਜਿਹੜੀ ਪਾਕਿਸਤਾਨ ਦਾ ਮਿਲਟਰੀ ਐਸਟੈਬਲਿਸ਼ਮੈਂਟ ਆ ਤੇ ਅਮਰੀਕਾ ਦੋਨਾਂ ਨੇ ਰਲ ਕੇ ਜਿਹੜਾ ਆ ਇਮਰਾਨ ਖਾਨ ਨੂੰ ਰਿਮੂਵ ਕੀਤਾ ਹੈ। ਇਹ ਵਾਪਰਿਆ ਕਿਸ ਤਰ੍ਹਾਂ ਵੀ ਜਿਸ ਦਿਨ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀ, ਉਸੇ ਦਿਨ ਦੇ ਲਾਗੇ ਛਾਗੇ ਇਮਰਾਨ ਖਾਨ ਜੋ ਆ ਉਹ ਰਸ਼ੀਆ ਦੇ ਵਿੱਚ ਗਿਆ ਸੀ। ਸੋ ਅਮਰੀਕਾ ਨੂੰ ਇਹ ਲੱਗਾ ਵੀ ਜਿਹੜਾ ਇਮਰਾਨ ਖਾਨ ਆ ਇਹ ਸਾਡੇ ਉਲਟ ਜਾ ਸਕਦਾ ਹੈਗਾ ਆ। ਮਲਟੀਪਲ ਇੰਟਰਨੈਸ਼ਨਲ ਤੇ ਪਾਕਿਸਤਾਨੀ ਆਊਟਲੈਟਸ ਇਸ ਜਿਹੜੀਆਂ ਕੇਬਲਸ ਆ ਇਹਨਾਂ ਨੂੰ ਰਿਪੋਰਟ ਕਰ ਰਹੇ ਹੈਗੇ ਆ। ਜਿਹੜਾ ਇੱਕ ਕੰਟਰੋਵਰਸੀ ਇਹ ਰੀਸਰਫੇਸ ਡਰੌਪ ਸਾਈਟ ਤੋਂ ਹੋਈ ਹੈਗੀ ਆ, ਜਿਹਦੇ ਵਿੱਚ ਕਲਾਸੀਫਾਈਡ ਪਾਕਿਸਤਾਨੀ ਡਿਪਲੋਮੈਟਿਕ ਕੇਬਲਸ ਜਿਹੜੀਆਂ ਸੀਆਂ ਐਕਚੁਅਲੀ ਪਾਕਿਸਤਾਨ ਨੂੰ ਜਿਹੜੇ ਐਮਬੈਸਡਰ ਸੀਗੇ ਅਮਰੀਕਾ ਦੇ, ਉਹਨਾਂ ਦੀ ਜਿਹੜੀ ਗੱਲਬਾਤ ਆ ਮਾਰਚ 2022 ਦੀ। ਯੂਐਸ ਦੇ ਜਿਹੜੇ ਡਿਪਲੋਮੈਟ ਡੋਨਲਡ ਲੂ ਸੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਕਿਹਾ ਵੀ ਜਿਹੜਾ ਇਮਰਾਨ ਖਾਨ ਦਾ ਫੋਰਨ ਪਾਲਿਸੀ ਨੂੰ ਲੈ ਕੇ ਜਿਹੜਾ ਇਹਨਾਂ ਦਾ ਟ੍ਰਿਪ ਆ ਮਾਸਕੋ ਨੂੰ ਗਿਆ ਔਨ ਦਾ ਸੇਮ ਡੇ ਜਦੋਂ ਰਸ਼ੀਆ ਨੇ ਯੂਕਰੇਨ ਨੂੰ ਅਟੈਕ ਕੀਤਾ, ਇਹ ਅਮਰੀਕਾ ਦੇ ਲਈ ਸਹੀ ਨਹੀਂ ਹੈਗਾ। ਉਸ ਟਾਈਮ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਮਿਲਟਰੀ ਆ ਤੇ ਅਮਰੀਕਾ ਨੇ ਰਲ ਕੇ ਜਿਹੜਾ ਆ ਇਮਰਾਨ ਖਾਨ ਦੀ ਜਿਹੜੀ ਛੁੱਟੀ ਕਰਾਈ ਹੈਗੀ ਆ। ਉੱਥੇ ਉਹਨਾਂ ਦੀ VOTING ਹੋਣੀ ਸੀ, ਉਸ VOTING ਦੇ ਵਿੱਚ ਜਿਹੜਾ ਉਸ ਨੂੰ ਆਊਟਸਾਈਡ ਜਿਹੜਾ ਉਹਨੂੰ ਆਊਟ ਕਰ ਦਿੱਤਾ ਗਿਆ ਪਾਰਲੀਮੈਂਟਰੀ ਨੋ ਕੌਨਫੀਡੈਂਸ ਵੋਟ ਦੇ ਥਰੂ। ਸੋ ਇਹ ਜਿਹੜੀ ਰਿਪੋਰਟ ਆ ਇਹ ਆਈ ਹੈਗੀ ਆ, ਤੇ ਅੱਜ ਲਗਭਗ ਹਰ ਇੱਕ ਇੰਟਰਨੈਸ਼ਨਲ ਨਿਊਜ਼ ਆਊਟਲੈਟ ਤੇ ਮੇਨ ਨਿਊਜ਼ ਬਣੀ ਹੋਈ ਆ। ਨਹੀਂ ਸ਼ੱਕ ਤਾਂ ਪਹਿਲਾਂ ਹੀ ਜਿਹੜਾ ਉਹ ਇਸ ਚੀਜ਼ ਦੇ ਵਿੱਚ ਸੀਗਾ, ਤੇ ਇਹ ਜਿਹੜੀਆਂ ਹੁਣ ਕਲਾਸੀਫਾਈਡ ਇਨਫੋਰਮੇਸ਼ਨ ਆਪਸ ਦੇ ਵਿੱਚ ਉਹ ਹੁੰਦੀਆਂ ਆ, ਉਹ ਸਾਰਾ ਕੁਝ ਸਾਹਮਣੇ ਆ ਰਿਹਾ ਆ, ਤੇ ਉਹਦੇ ਵਿੱਚ ਕਹਿੰਦੇ ਵੀ ਇਹੀ ਚੀਜ਼ਾਂ ਸਾਹਮਣੇ ਆ ਰਹੀਆਂ, ਦਰਸਾਈਆਂ ਜਿਹੜੀਆਂ ਜਾ ਰਹੀਆਂ। ਜਿਸ ਚੀਜ਼ਾਂ ਦਾ ਸ਼ੱਕ ਸੀਗਾ ਉਸ ਨੂੰ ਇੱਕ ਹਿਸਾਬ ਦੇ ਨਾਲ ਇਦਾਂ ਦੀਆਂ ਖਬਰਾਂ ਪੁਸ਼ਟ ਜਿਹੜੀਆਂ ਉਹ ਕਰ ਦਿੰਦੀਆਂ। ਅੱਜ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੀ ਬੰਬਸ਼ੈਲ ਰਿਪੋਰਟ ਆਈ ਹੈਗੀ ਆ ਪਾਕਿਸਤਾਨ ਦੇ ਸੰਬੰਧ ਦੇ ਵਿੱਚ। ਪਾਕਿਸਤਾਨ ਦਾ ਸਾਈਫਰ ਜਿਹੜੀ ਇਹ ਡਾਟਾ ਹੁੰਦਾ ਹੈਗਾ ਆ, ਉਹ ਲੀਕ ਹੋਇਆ ਹੈਗਾ ਕੇਬਲਸ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਇਮਰਾਨ ਖਾਨ ਦੀ ਜਿਹੜੀ ਸਰਕਾਰ ਆ ਉਹਨੂੰ ਸਿੱਟਣ ਦੇ ਵਿੱਚ ਅਮਰੀਕਾ ਦਾ ਹੱਥ ਸੀਗਾ। ਡਰੌਪ ਸਾਈਟ ਨੇ ਇਹ ਪਬਲਿਸ਼ ਕੀਤੀ ਆ ਪਹਿਲੀ ਵਾਰੀ ਕਲਾਸੀਫਾਈਡ ਡਿਪਲੋਮੈਟਿਕ ਸਾਈਫਰ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਉੱਤੇ ਐਲੀਗੇਸ਼ਨ ਲਾਈਆਂ ਗਈਆਂ ਸੀਆਂ ਅਮਰੀਕਾ ਵੱਲੋਂ ਵੀ ਜਿਹੜੀ ਪਾਕਿਸਤਾਨ ਦਾ ਮਿਲਟਰੀ ਐਸਟੈਬਲਿਸ਼ਮੈਂਟ ਆ ਤੇ ਅਮਰੀਕਾ ਦੋਨਾਂ ਨੇ ਰਲ ਕੇ ਜਿਹੜਾ ਆ ਇਮਰਾਨ ਖਾਨ ਨੂੰ ਰਿਮੂਵ ਕੀਤਾ ਹੈ। ਇਹ ਵਾਪਰਿਆ ਕਿਸ ਤਰ੍ਹਾਂ ਵੀ ਜਿਸ ਦਿਨ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀ, ਉਸੇ ਦਿਨ ਦੇ ਲਾਗੇ ਛਾਗੇ ਇਮਰਾਨ ਖਾਨ ਜੋ ਆ ਉਹ ਰਸ਼ੀਆ ਦੇ ਵਿੱਚ ਗਿਆ ਸੀ। ਸੋ ਅਮਰੀਕਾ ਨੂੰ ਇਹ ਲੱਗਾ ਵੀ ਜਿਹੜਾ ਇਮਰਾਨ ਖਾਨ ਆ ਇਹ ਸਾਡੇ ਉਲਟ ਜਾ ਸਕਦਾ ਹੈਗਾ ਆ। ਮਲਟੀਪਲ ਇੰਟਰਨੈਸ਼ਨਲ ਤੇ ਪਾਕਿਸਤਾਨੀ ਆਊਟਲੈਟਸ ਇਸ ਜਿਹੜੀਆਂ ਕੇਬਲਸ ਆ ਇਹਨਾਂ ਨੂੰ ਰਿਪੋਰਟ ਕਰ ਰਹੇ ਹੈਗੇ ਆ। ਜਿਹੜਾ ਇੱਕ ਕੰਟਰੋਵਰਸੀ ਇਹ ਰੀਸਰਫੇਸ ਡਰੌਪ ਸਾਈਟ ਤੋਂ ਹੋਈ ਹੈਗੀ ਆ, ਜਿਹਦੇ ਵਿੱਚ ਕਲਾਸੀਫਾਈਡ ਪਾਕਿਸਤਾਨੀ ਡਿਪਲੋਮੈਟਿਕ ਕੇਬਲਸ ਜਿਹੜੀਆਂ ਸੀਆਂ ਐਕਚੁਅਲੀ ਪਾਕਿਸਤਾਨ ਨੂੰ ਜਿਹੜੇ ਐਮਬੈਸਡਰ ਸੀਗੇ ਅਮਰੀਕਾ ਦੇ, ਉਹਨਾਂ ਦੀ ਜਿਹੜੀ ਗੱਲਬਾਤ ਆ ਮਾਰਚ 2022 ਦੀ। ਯੂਐਸ ਦੇ ਜਿਹੜੇ ਡਿਪਲੋਮੈਟ ਡੋਨਲਡ ਲੂ ਸੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਕਿਹਾ ਵੀ ਜਿਹੜਾ ਇਮਰਾਨ ਖਾਨ ਦਾ ਫੋਰਨ ਪਾਲਿਸੀ ਨੂੰ ਲੈ ਕੇ ਜਿਹੜਾ ਇਹਨਾਂ ਦਾ ਟ੍ਰਿਪ ਆ ਮਾਸਕੋ ਨੂੰ ਗਿਆ ਔਨ ਦਾ ਸੇਮ ਡੇ ਜਦੋਂ ਰਸ਼ੀਆ ਨੇ ਯੂਕਰੇਨ ਨੂੰ ਅਟੈਕ ਕੀਤਾ, ਇਹ ਅਮਰੀਕਾ ਦੇ ਲਈ ਸਹੀ ਨਹੀਂ ਹੈਗਾ। ਉਸ ਟਾਈਮ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਮਿਲਟਰੀ ਆ ਤੇ ਅਮਰੀਕਾ ਨੇ ਰਲ ਕੇ ਜਿਹੜਾ ਆ ਇਮਰਾਨ ਖਾਨ ਦੀ ਜਿਹੜੀ ਛੁੱਟੀ ਕਰਾਈ ਹੈਗੀ ਆ। ਉੱਥੇ ਉਹਨਾਂ ਦੀ VOTING ਹੋਣੀ ਸੀ, ਉਸ VOTING ਦੇ ਵਿੱਚ ਜਿਹੜਾ ਉਸ ਨੂੰ ਆਊਟਸਾਈਡ ਜਿਹੜਾ ਉਹਨੂੰ ਆਊਟ ਕਰ ਦਿੱਤਾ ਗਿਆ ਪਾਰਲੀਮੈਂਟਰੀ ਨੋ ਕੌਨਫੀਡੈਂਸ ਵੋਟ ਦੇ ਥਰੂ। ਸੋ ਇਹ ਜਿਹੜੀ ਰਿਪੋਰਟ ਆ ਇਹ ਆਈ ਹੈਗੀ ਆ, ਤੇ ਅੱਜ ਲਗਭਗ ਹਰ ਇੱਕ ਇੰਟਰਨੈਸ਼ਨਲ ਨਿਊਜ਼ ਆਊਟਲੈਟ ਤੇ ਮੇਨ ਨਿਊਜ਼ ਬਣੀ ਹੋਈ ਆ।
ਜੀ, ਸ਼ੱਕ ਤਾਂ ਪਹਿਲਾਂ ਹੀ ਜਿਹੜਾ ਉਹ ਇਸ ਚੀਜ਼ ਦੇ ਵਿੱਚ ਸੀਗਾ ਤੇ ਇਹ ਜਿਹੜੀਆਂ ਹੁਣ ਕਲਾਸੀਫਾਈਡ ਇਨਫੋਰਮੇਸ਼ਨ ਆਪਸ ਦੇ ਵਿੱਚ ਉਹ ਹੁੰਦੀਆਂ ਆ, ਉਹ ਸਾਰਾ ਕੁਝ ਸਾਹਮਣੇ ਆ ਰਿਹਾ ਆ ਤੇ ਉਹਦੇ ਵਿੱਚ ਕਹਿੰਦੇ ਵੀ ਇਹੀ ਚੀਜ਼ਾਂ ਸਾਹਮਣੇ ਆ ਰਹੀਆਂ, ਦਰਸਾਈਆਂ ਜਿਹੜੀਆਂ ਜਾ ਰਹੀਆਂ। ਜਿਸ ਚੀਜ਼ਾਂ ਦਾ ਸ਼ੱਕ ਸੀਗਾ ਉਸ ਨੂੰ ਇੱਕ ਹਿਸਾਬ ਦੇ ਨਾਲ ਇਦਾਂ ਦੀਆਂ ਖਬਰਾਂ ਪੁਸ਼ਟ ਜਿਹੜੀਆਂ ਉਹ ਕਰ ਦਿੰਦੀਆਂ।